अस्सलाम वालेकुम। ਸਿਆਣੇ ਕਹਿੰਦੇ ਆ ਵੀ ਤੋਤਿਆਂ ਦੀ ਡਾਰ ਵਿੱਚ ਕਾਂ ਨਹੀਂ ਲੁਕਦਾ। ਬਜ਼ੁਰਗ ਦੱਸਦੇ ਆ ਵੀ ਭਲੇ ਵਕਤਾਂ ਦੇ ਵਿੱਚ ਨਾ ਕੋਈ ਦੋ ਡੇਰੇ ਸੀਗੇ ਲਾਗੇ ਲਾਗੇ, ਵੀ ਉਹਨਾਂ ਦੀ ਕੋ ਆਪਸ 'ਚ ਅਣਬਣ ਹੋਈ। ਰੱਬ ਦੀ ਕਰਨੀ ਵੀ ਇੱਕ ਦਿਨ ਹੱਥੀ ਬੱਕੀ ਪਏ, ਇੱਕ ਘਰ ਤੋਂ ਬੰਦਾ ਮਰ ਗਿਆ। ਉਹ ਜਿਹੜੇ ਘਰ ਤੋਂ ਬੰਦਾ ਮਰਿਆ ਉਹ ਆਪਣਾ ਡੇਰਾ ਡੰਡਾ ਡੰਗਰ ਸੋਨੇ ਛੱਡ ਕੇ ਤੇ ਅੱਲਾ ਤੇਰੀ ਯਾਰ ਲੈ। ਬਜ਼ੁਰਗ ਦੱਸਦੇ ਆ ਵੀ ਜਿਹੜੇ ਘਰ ਦਾ ਬੰਦਾ ਮਰਿਆ ਸੀ, ਉਹਨਾਂ ਨੇ ਆਪਣੇ ਸਾਂਝੀ ਨੂੰ ਆਖਿਆ ਵੀ ਪਹਿਲਾਂ ਜਾ ਕੇ ਉਹਨਾਂ ਦੇ ਡੰਗਰਾਂ ਨੂੰ ਪੱਠੇ ਪਾ, ਵੀ ਦੁਸ਼ਮਣੀ ਸਾਡੀ ਬੰਦਿਆਂ ਨਾਲ ਆ, ਬੇਜ਼ਬਾਨਾਂ ਨਾਲ। ਹੁਣ ਦੌਰ ਵੀ ਜਦੀਦ ਆ, ਬੰਦੇ ਲਿਖੇ ਪੜ੍ਹੇ ਵੀ ਬਹੁਤੇ ਆ, ਤੇ ਸਾਡੇ ਪੰਜਾਬ ਵਿੱਚ 10ਵਾਂ ਵਕੂਆ ਹੋ ਗਿਆ ਆ ਡੰਗਰਾਂ ਨੂੰ ਜ਼ਹਿਰ ਦੇਣ ਨਾਲ। ਸਾਡੇ ਲਾਗੇ ਪਿੰਡ ਆ, ਗਰੀਬ ਬੰਦਾ ਕੋ ਉਹਦੇ ਡੰਗਰਾਂ ਨੂੰ ਜ਼ਹਿਰ ਦੇ ਗਿਆ। ਵੀ ਇੱਥੇ ਤਾਂ ਜ਼ਿਮੀਂਦਾਰਾਂ ਦੇ ਡੰਗਰ ਤਾਂ ਗਹਿਣੇ, ਵੀ ਜਦ ਕੋਈ ਦੁੱਖ ਸੁੱਖ ਹੋਇਆ ਆਪਣਾ ਕੋਈ ਵੇਚ ਕੇ ਸਾਰ ਲਿਆ। ਫਿਰ ਸੋਚੀਦਾ ਵੀ ਇਸ ਦੌਰ ਦੇ ਵਿੱਚ ਮੈਂ ਡੰਗਰਾਂ ਦਾ ਰੋਣਾ ਰੋ ਰਿਹਾ। ਇਸ ਦੌਰ 'ਚ ਤਾਂ ਜਵਾਨ ਧੀਆਂ ਦੇ ਉੱਤੇ ਲੋਕਾਂ ਨੇ ਤੇਜ਼ਾਬ ਸਿੱਟਿਆ। ਮੈਨੂੰ ਦੱਸ ਵੀ ਇਸ ਤੋਂ ਵੱਡਾ ਜ਼ੁਲਮ, ਇਸ ਤੋਂ ਵੱਡੀ ਬੇਹਿੱਸੀ, ਇਸ ਤੋਂ ਵੱਡਾ ਕੋਈ ਗੁਨਾਹ ਹੋ ਸਕਦਾ? ਇੱਥੇ ਮੈਂ ਡੰਗਰਾਂ ਦਾ ਰੋਣਾ ਰੋਵਾਂ। ਇੱਥੇ ਤਾਂ ਡਕੈਤੀ ਦੇ ਵਿੱਚ 500 ਮਗਰ ਬੰਦੇ ਨੂੰ ਮਾਰ ਦਿੰਦੇ, ਕੋਈ ਵਾਲੀ ਵਾਰਸ ਨਹੀਂ ਬਣਦਾ। ਇੱਥੇ ਡੰਗਰਾਂ ਦਾ ਰੋਣਾ ਰੋਈਏ। ਪਰ ਫਿਰ ਸੋਚੀਦਾ ਵੀ ਜਾਈਏ ਕਿੱਧਰ ਜਾਣਾ। ਇੱਥੇ ਪੁਲਿਸ ਨੂੰ ਬੁਰਾ ਕਹੀ ਜਾ, ਇੱਥੇ ਡਾਕਟਰਾਂ ਨੂੰ ਵਕੀਲਾਂ ਨੂੰ ਬੁਰਾ ਕਹੀ ਜਾ, ਰੋਜ਼ ਮੱਥੇ ਵੀ ਇਹਨਾਂ ਦਾ ਹੀ ਲੱਗਣਾ, ਸਰਦਾ ਹੀ ਨਹੀਂ। ਇੱਥੇ ਕੁਛ ਵਿਚਾਰੇ ਬੇਬਸ ਆ, ਕੁਛ ਉਂਝ ਹੀ ਬੇਹਿੱਸ ਆ। ਮੈਂ ਗੱਲ ਕਰਦਾ ਵੀ ਸਾਰੇ ਕੰਮ ਰਿਆਸਤ ਨੇ ਨਹੀਂ ਕਰਨੇ, ਸਾਰੇ ਕੰਮ ਸਰਕਾਰਾਂ ਨੇ ਨਹੀਂ ਕਰਨੇ। ਬਹੁਤ ਕੁਛ ਆ ਜਿਹੜਾ ਤੂੰ ਤੇ ਮੈਂ ਵੀ ਕਰਨਾ, ਆਪਾਂ ਉਹੀ ਨਹੀਂ ਕਰਦੇ। ਸਿਆਣੇ ਕਹਿੰਦੇ ਵੀ ਹਰ ਬੰਦੇ ਨੂੰ ਰੱਬ ਨੇ ਰਿਆਸਤ ਦਿੱਤੀ, ਉਹਦੇ 'ਚ ਕਿੰਨਾ ਕੁ ਠੀਕ ਆ, ਉਹਦੇ 'ਚ ਹੀ ਮਾਫੀ ਨਹੀਂ ਦਿੰਦੇ। ਇੱਥੇ ਜਿੰਨਾ ਕਿਸੇ ਦਾ ਦਾ ਲੱਗਦਾ ਕੋਈ ਵੀ ਨਹੀਂ ਮਾਫੀ ਦਿੰਦਾ। ਇੱਥੇ ਉਹ ਹਿਸਾਬ ਆ, ਕੋਈ ਮਰੀਜ਼ ਗਿਆ ਡਾਕਟਰ ਕੋ, ਜਾ ਕੇ ਕਹਿੰਦਾ ਕਿ ਡਾਕਟਰ ਸਾਹਿਬ ਕਿ ਫੀਸ ਕਿੰਨੀ? ਡਾਕਟਰ ਨੇ ਦੱਸਿਆ ਵੀ ਪਹਿਲੀ ਵਾਰੀ ਮੈਂ 1000 ਰੁਪਈਆ ਲੈਣਾ, ਤੇ ਕਿ ਦੂਜੀ ਵਾਰੀ ਮੈਂ ਫੀਸ ਨਹੀਂ ਲੈਂਦਾ। ਮਰੀਜ਼ ਕਹਿੰਦਾ ਅੱਛਾ। ਮਰੀਜ਼ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਸਮਝੋ ਮੈਂ ਤੁਹਾਡੇ ਕੋਲ ਦੂਜੀ ਵਾਰੀ ਆਇਆ। ਤੇ ਡਾਕਟਰ ਅੱਗੋਂ ਬਣਾ ਸਵਾਰ ਕੇ ਕਹਿੰਦਾ ਕਿ ਦਵਾਈ ਵੀ ਉਹੀ ਖਾ ਲਾ ਜਿਹੜੀ ਪਹਿਲੀ ਵਾਰੀ ਦੱਸੀ।